ਡਾਕਟਰ ਜਸਮੀਤ ਕੌਰ ਬੈਂਸ ਇੱਕ ਬਹਾਦਰ ਸਿੰਘਣੀ ਨੇ ਅਸੈਂਬਲੀ ਦੇ ਅੰਦਰ ਦਹਾੜਿਆ 2 ਵਾਰ ਔਰ ਉਹਨਾਂ ਨੇ ਆਪਣੇ ਫੈਲੋ ਅਸੈਂਬਲੀ ਮੈਨ ਉਹਨਾਂ ਨੂੰ ਨਾਲ ਲਿਆ। ਦੋਨੋਂ ਵਾਰ ਯੂਨੈਨਿਮਸਲੀ ਇਹ ਬਿੱਲ ਪਾਸ ਹੋਇਆ। ਉਹਨਾਂ ਨੇ ਇਸ ਦੇ ਉੱਤੇ ਜਿਹੜਾ ਹੈ ਗਵਰਨਰ ਦੀ ਵੀਟੋ SP 509 ਦੇ ਉੱਤੇ ਉਹਨਾਂ ਨੇ ਕਿਹਾ, ਉਹਨਾਂ ਨੇ ਜਿਹੜਾ ਇਹ ਸਟੇਟਮੈਂਟ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਇਹ ਬਿੱਲ ਸੀ ਇਹਦੇ ਮੁਤਾਬਕ ਲਾ ਐਨਫੋਰਸਮੈਂਟ ਵਾਲਿਆਂ ਨੂੰ ਟ੍ਰੇਨਡ ਕੀਤਾ ਜਾਣਾ ਸੀ ਕਿ ਉਹਨਾਂ ਨੇ ਹਾਊ ਟੂ ਰੈਕਗਨਾਈਜ਼ ਐਂਡ ਰਿਸਪੌਂਡ ਟੂ ਟ੍ਰਾਂਸਨੈਸ਼ਨਲ ਰਿਪਰੈਸ਼ਨ, ਕਿ ਕਿਵੇਂ ਉਹਨਾਂ ਨੂੰ ਪਤਾ ਲੱਗੇਗਾ ਕਿ ਵੀ ਇਹ ਕੇਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਹੈ, ਉਹਨੂੰ ਰਿਸਪੌਂਡ ਕਰਨਗੇ। ਉਹਨਾਂ ਨੇ ਕਿਹਾ ਦਾ ਗਵਰਨਰ ਰਿਜੈਕਟਡ ਲੈਜਿਸਲੇਸ਼ਨ ਟੂ ਪ੍ਰੋਹਿਬਿਟ ਕਾਸਟ ਡਿਸਕ੍ਰਿਮੀਨੇਸ਼ਨ, ਵੀ ਇਸ ਤੋਂ ਪਹਿਲਾਂ ਇਸੇ ਗਵਰਨਰ ਨੇ ਕਾਸਟ ਡਿਸਕ੍ਰਿਮੀਨੇਸ਼ਨ ਵਾਲਾ ਵੀ ਰਿਜੈਕਟ ਕੀਤਾ ਸੀ। ਨਾਓ ਹੀ ਹੈਜ਼ ਵੀਟੋਡ ਲੈਜਿਸਲੇਸ਼ਨ ਟੂ ਪ੍ਰੋਟੈਕਟ ਕੈਲੀਫੋਰਨੀਅਨਸ ਫਰੋਮ ਟ੍ਰਾਂਸਨੈਸ਼ਨਲ ਰਿਪਰੈਸ਼ਨ। ਹੁਣ ਇਹਨੇ ਅਗੇਨ ਰਿਜੈਕਟ ਕੀਤਾ ਜਿਹਦੇ ਥੱਲੇ ਕੈਲੀਫੋਰਨੀਆ ਵਾਲਿਆਂ ਨੂੰ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੋਂ ਬਚਾਉਣਾ। ਆਈ ਐਮ ਗ੍ਰੇਟਫੁਲ ਹਿਸ ਸਿਗਨੇਚਰ ਵਾਸ ਨਾਟ ਰਿਕੁਆਇਰਡ ਟੂ ਰੈਕਗਨਾਈਜ਼ ਦਾ 1984 ਸਿੱਖ ਜੈਨੋਸਾਈਡ। ਇਹ ਹੈ ਅਸਲੀ ਤੰਜ। ਉਹ ਕਹਿੰਦੇ ਵੀ ਮੈਂ ਬੜੀ ਸ਼ੁਕਰਗੁਜ਼ਾਰੀ ਚ ਹਾਂ ਕਿ 1984 ਨੂੰ ਸਿੱਖ ਜੈਨੋਸਾਈਡ ਜਿਹੜਾ ਮਾਨਤਾ ਦਿਵਾਉਣ ਲਈ ਇਹਦੇ ਦਸਤਖਤਾਂ ਦੀ ਲੋੜ ਨਹੀਂ ਸੀ। ਇਹ ਕਹੇ ਕਿ ਬਈ ਲੱਖ ਲਾਹਨਤ ਹੈ ਤੇਰੇ, ਚੰਗਾ ਹੋਇਆ ਵੀ ਕਿਤੇ, ਨਹੀਂ ਤਾਂ ਤੂੰ ਨਵੰਬਰ 84 ਨੂੰ ਵੀ ਜਿਹੜਾ ਉਹ ਨਹੀਂ ਸੀ ਸਿੱਖ ਜੈਨੋਸਾਈਡ ਰੈਕਗਨਾਈਜ਼ ਕਰਦਾ। The Sikh community has found its voice। ਇਹ ਹੁਣ ਬੀਬੀ ਕਹਿ ਰਹੀ ਹੈ ਵੀ ਅਸੀਂ ਆਪਣੀ ਆਵਾਜ਼ ਬਣਾ ਲਈ ਹੈ। And we have incredible allies like Senator Caballero and Assembly member Soria who proudly stand with us। ਕਿ ਅਸੀਂ ਇਸ ਹਾਊਸ ਦੇ ਵਿੱਚ ਆਪਣੀ ਧਾਕ ਜਮਾ ਦਿੱਤੀ ਹੈ। ਅਸੈਂਬਲੀ ਮੈਨ ਵੂਮਨ ਸਾਡੇ ਨਾਲ ਖੜੇ ਨੇ। We finally have a seat at the table and will continue to participate freely in the American democracy। ਕਿ ਅਸੀਂ ਟੇਬਲ ਤੱਕ ਪਹੁੰਚ ਗਏ ਹਾਂ, ਹੁਣ ਅਸੀਂ ਇਸ ਅਮਰੀਕਨ ਜਮਹੂਰੀਅਤ ਦੇ ਵਿੱਚ ਆਪਣੇ ਜਲਵੇ ਦਿਖਾਉਂਦੇ ਰਵਾਂਗੇ। One bill cannot make or break my community। ਇੱਕ ਬਿੱਲ ਪਾਸ ਹੋਇਆ ਨਹੀਂ ਹੋਇਆ ਤੂੰ ਸਮਝੇ ਕਿ ਵੀ ਸਾਡੀ ਕਮਿਊਨਿਟੀ ਟੁੱਟ ਗਈ, ਨਹੀਂ, ਅਸੀਂ ਐਵੇਂ ਨਹੀਂ ਹੈਗੇ, ਅਸੀਂ ਟੈਂਦੀ ਕਲਾ ਜਾਣ ਵਾਲੇ ਨਹੀਂ ਹੈ। ਵੀ ਸਟੈਂਡ ਅਗੇਂਸਟ ਹੇਟ, ਰੇਸਿਜ਼ਮ ਐਂਡ ਫੀਅਰ ਮੌਂਗਰਿੰਗ, ਕਿ ਅਸੀਂ ਲੜਾਂਗੇ ਨਫ਼ਰਤ ਦੇ ਖਿਲਾਫ, ਨਸਲਵਾਦ ਦੇ ਖਿਲਾਫ ਔਰ ਡਰ ਖੌਫ ਦੇਣ ਵਾਲਿਆਂ ਦੇ ਖਿਲਾਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇਹ ਹੈ ਸਿੰਘਣੀ ਦੀ ਦਹਾੜ।